ਤੂਫਾਨ ਆਣਾ ਹੋਵੇ ਤਾਂ ਉਸ ਤੋਂ ਪਹਿਲੇ ਖਾਮੋਸ਼ੀ ਹੋ ਜਾਂਦੀ ਹੈ। ਇਹ ਉਹਦਾ ਉਲਟ ਹੋਇਆ। ਇਸ ਦਫਾ ਖਾਮੋਸ਼ੀ ਜਿਹੜੀ ਹੈ ਉਹ ਤੂਫਾਨ ਆਣ ਤੋਂ ਬਾਅਦ ਦੀ ਹੈ। ਪਾਕਿਸਤਾਨ ਨੇ ਭਾਰਤ ਦੀ ਇੱਕ ਹੋਰ ਸਾਜ਼ਿਸ਼ ਜਿਹੜੀ ਉਹ ਬੇਨਕਾਬ ਕਰ ਦਿੱਤੀ ਹੈ। ਇੱਕ ਵਾਰੀ ਫਿਰ ਨਿਸ਼ਾਨਾ ਸੀ ਕਸ਼ਮੀਰ, ਲੇਕਿਨ ਇਸ ਵਾਰੀ ਜਨਾਬ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਖੁੱਸ ਕਰਤਾ ਫੜ ਕੇ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ਨੇ ਰਾਏ ਕੋਟ ਕਰਦੇ ਪਏ ਹੈ ਕਿ ਇੰਡੀਆ ਦੀ ਖੁਫੀਆ ਏਜੰਸੀਜ਼ ਨੇ ਇੱਕ ਮਲਟੀ ਲੇਅਰਡ ਫਾਲਸ ਫਲੈਗ ਆਪਰੇਸ਼ਨ ਤਿਆਰ ਕੀਤਾ ਸੀ। ਇੱਕ ਐਸਾ ਮਨਸੂਬਾ ਜਿਹਦੇ ਵਿੱਚ ਹਰ ਚੀਜ਼ ਪਹਿਲੇ ਤੋਂ ਸਕ੍ਰਿਪਟਡ ਸੀ, ਕਿਰਦਾਰ ਵੀ ਜਿਹੜੇ ਨੇ ਉਹ ਵਾਜ਼ਿਹ ਸੀ, ਜਗ੍ਹਾ ਦਾ ਤਾਯੁਨ ਵੀ ਕੀਤਾ ਹੋਇਆ ਸੀ ਔਰ ਇਹਦਾ ਰਿਜ਼ਲਟ ਕੀ ਹੋਏਗਾ, ਇਹਦਾ ਅੰਜਾਮ ਕੀ ਹੋਏਗਾ ਇਹ ਵੀ ਪਤਾ ਸੀ। ਪਲਾਨ ਕੁਝ ਇਦਾਂ ਦਾ ਸੀ, ਮੈਂ ਤੁਹਾਨੂੰ ਵਾਜ਼ਿਹ ਕਰ ਦਿੰਦੀ ਹਾਂ। ਕੁਝ ਮਖਸੂਸ ਕੈਦੀ ਜਿਹੜੇ ਨੇ ਇਹਨਾਂ ਦੀ ਹਿਰਾਸਤ ਦੇ ਵਿੱਚ ਨੇ ਇੰਡੀਆ ਦੇ ਵਿੱਚ, ਉਹਨਾਂ ਕੈਦੀਆਂ ਨੂੰ ਮੁੰਤਖਬ ਕੀਤਾ ਜਾਏਗਾ ਔਰ ਫਿਰ ਉਹਨਾਂ ਨੂੰ ਕਸ਼ਮੀਰ ਦੇ ਅੰਦਰ ਇੱਕ ਖਾਸ ਮੁਕਾਮ ਦੇ ਉੱਤੇ ਛੱਡ ਕੇ ਇੱਕ ਜਾਲੀ ਮੁਕਾਬਲਾ ਜਾਂ ਦਹਿਸ਼ਤਗਰਦੀ ਦਾ ਵਾਕਿਆ ਸਟੇਜ ਕੀਤਾ ਜਾਣਾ ਸੀ। ਮੇਰੇ ਅਜ਼ੀਜ਼ ਹਮਵਤਨੋ, ਮੇਰੇ ਪਾਕਿਸਤਾਨੀਓ, ਇਹ ਪਲਾਨ ਸੀ ਇਹਨਾਂ ਦਾ। ਯਾਨੀ ਇੱਕ ਪਾਸੇ ਗੋਲੀਆਂ ਚੱਲਣੀਆਂ ਸੀ, ਧਮਾਕੇ ਹੋਣੇ ਸੀ ਔਰ ਦੂਜੇ ਪਾਸੇ ਜਿਹੜਾ ਇਹ ਟਾਉਂ 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 ਕਰਦਾ ਜਿਹੜਾ ਇਹਨਾਂ ਦਾ ਮੀਡੀਆ ਹੈਗਾ ਉਹਦੇ ਵਾਸਤੇ ਵੀ ਬਿਆਨੀਆਂ ਪਹਿਲੇ ਤੋਂ ਹੀ ਮੌਜੂਦ ਸੀ। ਸੋਸ਼ਲ ਮੀਡੀਆ ਦੇ ਜਿਹੜੇ ਲੋਕ ਹੈ ਉਹ ਵੀ ਉਹਨਾਂ ਨੇ ਸ਼ਾਮਲ ਕੀਤੇ ਹੋਏ ਸੀ ਕਿ ਜਿਵੇਂ ਇਹ ਵਾਕਿਆ ਹੋਵੇਗਾ ਨਾ ਤੇ ਤੁਸੀਂ ਫੌਰੀ ਤੌਰ ਦੇ ਉੱਤੇ ਵੀਡੀਓਜ਼ ਬਣਾਉਣੀਆਂ ਨੇ, ਤਸਵੀਰ ਬਣਾਉਣੀਆਂ ਨੇ, ਇੱਕ ਖਾਸ ਕਿਸਮ ਦਾ ਬਿਆਨੀਆਂ ਦੁਨੀਆ ਦੇ ਵਿੱਚ ਫੈਲਾਉਣਾ ਸੀ। ਯਾਨੀ ਇਸ ਕਦਰ ਇਹ ਬੁਖਲਾਹਟ ਦਾ ਸ਼ਿਕਾਰ ਹੈ। ਇੱਕ ਪਾਸੇ ਮਸ਼ਰਕ ਵਸਤ ਦੀ ਜੰਗ ਲੱਗੀ ਪਈ ਹੈ, ਇਹਦੀ ਸਾਖ ਮੁਤਾਸਰ ਹੋ ਰਹੀ ਹੈ, ਇਹ ਉਹਨੂੰ ਉੱਚਾ ਕਰਨ ਵਾਸਤੇ ਇਸ ਤਰ੍ਹਾਂ ਦੇ ਹੋਛੇ ਹਥਕੰਡੇ ਇਖਤਿਆਰ ਕਰਦਾ। ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀਜ਼ ਨੇ ਇਸ ਪੂਰੇ ਪਲਾਨ ਨੂੰ ਮਰਹਲਾਵਾਰ ਡੀਕੋਡ ਕੀਤਾ। ਇਹਨੂੰ ਕਹਿੰਦੇ ਇੰਟੈਲੀਜੈਂਸ ਦੀਆਂ ਏਜੰਸੀਆਂ। ਸਭ ਤੋਂ ਪਹਿਲੇ ਮਸ਼ਕੂਕ ਨਕਲੋ ਹਰਕਤ ਨੂੰ ਟਰੈਕ ਕੀਤਾ ਗਿਆ। ਕੁਝ ਇਦਾਂ ਦੇ ਸਿਗਨਲਸ ਜਿਹੜੇ ਨੇ ਉਹ ਇੰਟਰਸੈਪਟ ਹੋਏ ਜਿਨ੍ਹਾਂ ਨੇ ਪੂਰੀ ਕਹਾਣੀ ਨੂੰ ਹੀ ਬੇਨਕਾਬ ਕਰ ਦਿੱਤਾ। ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀਆਂ ਨਾ ਵੈਸੇ ਲਿੱਤਰ ਪੌਲਾ ਬਹੁਤ ਕਰਦੀਆਂ ਭਾਰਤ ਦਾ। ਪਾਕਿਸਤਾਨ ਦੀ ਜਿਹੜੀ ਅਫਵਾਜ ਹੈ ਨਾ ਉਹ ਬਿਹਤਰ ਜਾਣਦੇ ਆ ਕਿ ਵਤਨ ਦਾ ਦਫਾ ਜਿਹੜਾ ਨਾ ਉਹ ਕਿੱਦਾਂ ਕੀਤਾ ਜਾਂਦਾ ਹੈ। ਮੇਰੇ ਖਿਆਲ 'ਚ ਇਹ ਜਿਹੜੇ ਫਾਲਸ ਫਲੈਗ ਆਪਰੇਸ਼ਨ ਨੇ ਇਹ ਮੇਰੇ ਖਿਆਲ 'ਚ ਭਾਰਤ ਨੂੰ ਬੰਦ ਕਰਨੇ ਚਾਹੀਦੇ। ਜੇ ਤਾਂ ਆਪਦੇ ਪਿਓ ਦਾ ਹੈਗਾ ਤਾਂ ਫਿਰ ਸਾਹਮਣੇ ਤੋਂ ਆ। ਇਹ ਇਧਰੋਂ ਉਧਰੋਂ ਜੀ ਘੁੰਮਣ ਫਿਰ ਕੇ ਤੈਨੂੰ ਆਉਣ ਦੀ ਕੀ ਜ਼ਰੂਰਤ ਹੈ? ਤੇ ਤੈਨੂੰ ਇੰਨੀ ਕੁਝ ਚੁੱਲ ਹੁੰਦੀ ਪਈ ਹੈ, ਤੂੰ ਸਾਹਮਣੇ ਤੋਂ ਮੁਕਾਬਲਾ ਕਰ ਲਾ। ਹਵਾ ਹਵਾ ए हवा खुशबू लुटा दे, कहाँ खुली हाँ खुली जुल्फ बता दे। आय हाय हाय हाय, चाह जरा ना बंदे दी सारियां टकोरां टकारां कर देंदी फड़ के। तुसी बड़े मुतमिन बैग लादा शुरू करते हैं। कैमरा ऑन? अच्छा। सो बिस्मिल्लाहिर्रहमानिर्रहीम, अस्सलाम वालेकुम देखने वाले हो। ਅੱਜ ਮੂਡ ਮੇਰਾ ਨਾ ਕਾਫੀ ਖੁਸ਼ਗਵਾਰ ਹੈ, ਬੜਾ ਮਜ਼ਾ ਲੁਤਫ ਆ ਰਿਹਾ। ਔਰ ਜਿੰਨੇ ਵੀ ਮੇਰੇ ਪਾਕਿਸਤਾਨੀ ਹੈਗੇ ਹੈ ਜਿਹੜੇ ਮੈਨੂੰ ਪਾਕਿਸਤਾਨੀ ਸੁਣਦੇ ਹੈ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ। ਸੋ ਸਾਰਿਆਂ ਦਾ ਖੁਸ਼ ਹੋਣਾ ਬਹੁਤ ਬਣਦਾ ਹੈ, ਠੀਕ ਹੈ। ਮੇਰੀ ਵੀ ਅੱਜ ਖੁਸ਼ੀ ਜਿਹੜੀ ਹੈਗੀ ਹੈ ਉਹ ਕੀ ਹੈ ਤੁਹਾਨੂੰ ਦੱਸਦੀ ਹਾਂ ਮੈਂ। ਸੋ ਜਨਾਬ ਵਲੌਗ ਅੱਜ ਦਾ ਜਿਹੜਾ ਨਾ ਉਹ ਸ਼ੁਰੂ ਕਰਦੇ ਹਾਂ। ਮੇਰੇ ਖਿਆਲ 'ਚ ਵਲੌਗ ਸ਼ੁਰੂ ਕਰਨ ਤੋਂ ਪਹਿਲੇ ਕੈਮਰਾਮੈਨ ਸਾਹਿਬ ਔਰ ਜਿੰਨੇ ਵੀ ਦੇਖਣ ਵਾਲੇ ਹੈਗੇ ਨੇ ਉਹ ਥੋੜੀ ਦੇਰ ਵਾਸਤੇ ਖਾਮੋਸ਼ੀ ਇਖਤਿਆਰ ਕਰੋ। ਹਾਂ, ਇਹ ਜਿਹੜੀ ਖਾਮੋਸ਼ੀ ਇਖਤਿਆਰ ਕੀਤੀ ਹੈ ਤੁਸੀਂ ਕੀ ਸਮਝਦੇ ਆ ਕਿ ਜਿੱਦਾਂ ਉਹ ਤੂਫਾਨ ਨਹੀਂ ਹੁੰਦਾ, ਜਿਹੜਾ ਤੂਫਾਨ ਆਣਾ ਹੋਵੇ ਤਾਂ ਉਸ ਤੋਂ ਪਹਿਲੇ ਖਾਮੋਸ਼ੀ ਹੋ ਜਾਂਦੀ ਹੈ, ਇਹ ਉਹਦਾ ਉਲਟ ਹੋਇਆ। ਇਸ ਦਫਾ ਖਾਮੋਸ਼ੀ ਜਿਹੜੀ ਹੈ ਉਹ ਤੂਫਾਨ ਆਉਣ ਤੋਂ ਬਾਅਦ ਦੀ ਹੈ। ਤੂਫਾਨ ਆ ਕੇ ਚਲਾ ਵੀ ਗਿਆ, ਦਫਾ ਵੀ ਹੋ ਗਿਆ। ਪਾਕਿਸਤਾਨ ਨੇ ਭਾਰਤ ਦੀ ਇੱਕ ਹੋਰ ਸਾਜ਼ਿਸ਼ ਜਿਹੜੀ ਉਹ ਬੇਨਕਾਬ ਕਰ ਦਿੱਤੀ ਹੈ। ਔਰ ਸਾਜ਼ਿਸ਼ ਹੋਣ ਤੋਂ ਪਹਿਲੇ, ਉਹ ਵਕੂਆ ਹੋਣ ਤੋਂ ਪਹਿਲੇ ਹੀ ਉਹ ਫੜ ਕੇ ਉੱਥੇ ਹੀ ਦਫਨ ਕਰ ਦਿੱਤਾ। ਉਹ ਕੀ ਸੀ ਉਹੀ ਸਟੋਰੀ ਤੁਹਾਨੂੰ ਮੈਂ ਦੱਸਣ ਲੱਗੀ ਹਾਂ। ਇੱਕ ਹੋਰ ਬਹੁਤ ਵੱਡੀ ਔਰ ਬਹੁਤ ਹੀ ਖਤਰਨਾਕ ਸਾਜ਼ਿਸ਼, ਇੱਕ ਹੋਰ ਹੀ ਕਿਸਿਆ ਹੋਇਆ, ਪਿਟਿਆ ਹੋਇਆ, घिनौना, घटिया किस्म का, पैथेटिक किस्म का मनसूबा। एक बारी फिर निशाना सी कश्मीर, लेकिन इस बारी जनाब खेड शुरू होने तो पहले ही खुस करता फड़ के पाकिस्तान की इंटैलीजेंस एजेंसी ने उत्थे ही खत्म करता है। ਹੁਣ ਜ਼ਰਾ ਸਮਝਦੇ ਹਾਂ ਕਿ ਆਖਿਰ ਪਲਾਨ ਕੀ ਸੀ। ਵੈਸੇ ਤਾਂ ਬਹਰਹਾਲ ਭਾਰਤ ਦੇ ਵਿੱਚ ਕੋਈ ਵੀ ਇੰਟੈਲੀਜੈਂਸ ਏਜੰਸੀ ਨਹੀਂ ਹੈਗੀ, ਲੇਕਿਨ ਜਿਹੜੀ ਨਾਮ ਨਿਹਾਦ ਇੱਕ ਇੰਟੈਲੀਜੈਂਸ ਏਜੰਸੀ ਬਣਾਈ ਹੋਈ ਹੈ ਨਾ ਉਹਦੇ ਬਾਰੇ ਗੱਲ ਕਰਦੇ ਹਾਂ ਕਿ ਜ਼ਰਾਏ ਕੋਟ ਕਰਦੇ ਪਏ ਆ ਕਿ ਇੰਡੀਆ ਦੀ ਖੁਫੀਆ ਏਜੰਸੀਜ਼ ਨੇ ਇੱਕ ਮਲਟੀ ਲੇਅਰਡ ਫਾਲਸ ਫਲੈਗ ਆਪਰੇਸ਼ਨ ਤਿਆਰ ਕੀਤਾ ਸੀ। ਯਾਨੀ ਇੱਕ ਐਸਾ ਮਨਸੂਬਾ ਜਿਹਦੇ ਵਿੱਚ ਹਰ ਚੀਜ਼ ਪਹਿਲੇ ਤੋਂ ਸਕ੍ਰਿਪਟਡ ਸੀ, ਕਿਰਦਾਰ ਵੀ ਜਿਹੜੇ ਨੇ ਉਹ ਵਾਜ਼ਿਹ ਸੀ, ਜਗ੍ਹਾ ਦਾ ਤਾਯੁਨ ਵੀ ਕੀਤਾ ਹੋਇਆ ਸੀ ਔਰ ਇਹਦਾ ਰਿਜ਼ਲਟ ਕੀ ਹੋਏਗਾ, ਇਹਦਾ ਅੰਜਾਮ ਕੀ ਹੋਏਗਾ ਇਹ ਵੀ ਪਤਾ ਸੀ। ਪਲਾਨ ਕੁਝ ਇਦਾਂ ਦਾ ਸੀ, ਮੈਂ ਤੁਹਾਨੂੰ ਵਾਜ਼ਿਹ ਕਰ ਦਿੰਦੀ ਹਾਂ ਕਿ ਕੁਝ ਮਖਸੂਸ ਕੈਦੀ ਜਿਹੜੇ ਨੇ ਜਿਹੜਾ ਇਹਨਾਂ ਦੀ ਹਿਰਾਸਤ ਦੇ ਵਿੱਚ ਨੇ ਇੰਡੀਆ ਦੇ ਵਿੱਚ, ਉਹਨਾਂ ਕੈਦੀਆਂ ਨੂੰ ਮੁੰਤਖਬ ਕੀਤਾ ਜਾਏਗਾ। ਇਹ ਜਿਹੜੇ ਲੋਕ ਹੋਣਗੇ, ਜਿਹੜੇ ਕੈਦੀ ਹੋਣਗੇ, ਇਹ ਉਹ ਹੋਣਗੇ ਜਾਂ ਤਾਂ ਜਿਹੜੇ ਗੁਮਨਾਮ ਹੋਣਗੇ ਜਾਂ ਜਿਨ੍ਹਾਂ ਦਾ ਜਿਹੜਾ ਰਿਕਾਰਡ ਹੈ ਉਹ ਪਹਿਲੇ ਤੋਂ ਮਸ਼ਕੂਕ ਹੋਏਗਾ। ਉਹਨਾਂ ਨੂੰ
ਖੁਫੀਆ ਤੌਰ ਦੇ ਉੱਤੇ ਲਾਈਨ ਆਫ ਕੰਟਰੋਲ ਦੇ ਕਰੀਬ ਜਿਹੜਾ ਨਾ ਮੁੰਤਕਿਲ ਕੀਤਾ ਜਾਵੇਗਾ ਔਰ ਫਿਰ ਉਹਨਾਂ ਨੂੰ ਕਸ਼ਮੀਰ ਦੇ ਅੰਦਰ ਇੱਕ ਖਾਸ ਮੁਕਾਮ ਦੇ ਉੱਤੇ ਛੱਡ ਕੇ ਇੱਕ ਜਾਲੀ ਮੁਕਾਬਲਾ ਜਾਂ ਦਹਿਸ਼ਤਗਰਦੀ ਦਾ ਵਾਕਿਆ ਸਟੇਜ ਕੀਤਾ ਜਾਣਾ ਸੀ। ਮਤਲਬ ਇਹ ਕਿਦਾਂ ਦਾ ਪਲਾਨ ਸੀ ਮੇਰੇ ਅਜ਼ੀਜ਼ ਹਮਵਤਨੋ, ਮੇਰੇ ਪਾਕਿਸਤਾਨੀਓ, ਇਹ ਪਲਾਨ ਸੀ ਇਹਨਾਂ ਦਾ ਹੈ। ਯਾਨੀ ਇੱਕ ਪਾਸੇ ਗੋਲੀਆਂ ਚੱਲਣੀਆਂ ਸੀ, ਧਮਾਕੇ ਹੋਣੇ ਸੀ और दूजे पासे जिहड़ा टौं 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 करदा जिहड़ा इन्हां दा मीडिया हैगा उहदे वास्ते भी जिहड़ा स्क्रिप्ट है वो तैयार सी, उहदे वास्ते भी बयानिया पहले तो ही मौजूद सी। और बयानिया की होना सी, ब्रेकिंग न्यूज की चलनी सी कि ये सब कुछ जो हो रहा है ये पाकिस्तान से आने वाले अनासर ने किया है। और सिर्फ यही नहीं हैगा बल्कि इस प्लान दे विच सोशल मीडिया नैटवर्क्स नूं भी शामिल किया गया सी। ठीक है, सोशल मीडिया दे जिहड़े लोग है वो भी उन्होंने शामिल किए हुए सी कि जिवें ये वाकिया होवेगा ना तो तुसीं फौरी तौर दे उत्ते वीडियोज़ बनानियां ने, तस्वीर बनानियां ने और ब्रेकिंग न्यूज़ के जरिए एक खास किस्म का बयानिया दुनिया दे विच फैलाउणा सी। यानी इस कदर बुखलाहट का शिकार है कि दुनिया की करती पई है। एक पासे मशरक़े वसता की जंग लगी पई है, इहदी साख मुतासर हो रही है, ये उन्होंने उच्चा करने वास्ते इस तरह के होछे हथकंडे इख्तियार करता पे ताकि इहदी आवाम जिहड़ी है ना वो सिर्फ पाकिस्तान मुखालिफ बयानिया ही सुन सके और पाकिस्तान 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 का नाम लैके अपनी कोई बची कुची इज्जत बचा ली है। लेकिन पाकिस्तान ने क्या इधर आना जरा तेन तड़ेसड़ी दईए असीं, तो फिर तड़ेसड़ी दी पाकिस्तान की इंटैलीजेंस एजेंसीज ने इस पूरे प्लान नूं मरहलावार डीकोड किया। इनू कहंदे इंटैलीजेंस दी एजेंसियां सब तो पहले मशकूक नकलो हरकत नूं ट्रैक किया गया, फिर कम्यूनीकेशन चैनल्स नूं मॉनीटर किया गया, कुछ इदां दे सिग्नल्स जिहड़े वो इंटरसैप्ट होए जिन्हां ने पूरी कहानी नूं ही बेनकाब कर दिता। साडियां इंटैलीजेंस दियां एजेंसियां जिहड़ियां ने ना तुसीं नहीं पहुंच सकदे उत्थे। वैसे ये जिहड़े लोग समझते सी ना कि आ जिहड़ा भारत समझदा सी और इहदे कुछ मखसूस लोग जिहड़े है ना पाकिस्तान मुखालिफ बयानियां दिंदे आ और इन्हां नूं मैं भी बड़ी बुरी लगदी आ, ये उन्हां वास्ते है कि तुसीं ये सारा कुछ करोगे ते पाकिस्तान कहेगा जी ठीक है ओके। ये समझते सी कि खामोशी नाल असीं हर चीज़ कर लांगे, लेकिन पाकिस्तान ने इन्हां दी हर सरगोशी दे उत्ते भी नज़र रखी हुई सी। और जिवें ही पाकिस्तान नूं तस्वीर वाजे हुई पाकिस्तान ने फौरी तौर पर एक्शन लिया, ना सिर्फ इस मुमकिन कार्रवाई नूं रोकिया बल्कि इहदी सारी जिहड़ी तफसील हैगी सी वो भी आलमी सतह के उत्ते शेयर कर दी गई ताकि कोई भी जिहड़ा ये झूठा बयानिया है ना उसकी जगह ना बन सके। इन्हूं समझ नहीं आती कि पाकिस्तान की इंटैलीजेंस एजेंसियां ना वैसे लित्र पौला बहुत करदियां भारत का, और यही वो लम्हा सी जिथे इंडिया की पूरी प्लानिंग जिहड़ी है वो ठा करके जमीन बोस हो गई। सो जिहड़ा ये मनसूबा सी शायद अगले चंद दिन वास्ते जिहड़ा ना वो एक वड्डे बहरान च बदल सकता सी और फाइलां और मेज़ां तक जिहड़ा ना वो महदूद होकर रह गया ये मनसूबा जिहड़ा। मैं एक गल कहना चाहनी हाँ कि यह पहली बार नहीं किया भारत ने, लेकिन इस बार इन्हें बहुत ही गंदा प्लान बनाया और पाकिस्तान ने बरवक्त कार्रवाई करके वो सारा प्लान मलियामेट कर दिता। ये सिर्फ एक इंटैलीजेंस कामयाबी नहीं है, ये एक वाज़े पैगाम है कि पाकिस्तान हर चाल नूं समझदा है, हर साजिश नूं वक्त तो पहले फड़ लैंदा है और हर खतरे नूं उत्थे ही खत्म कर दिंदा है। साडे पंजाबी च कहंदे आ कि उत्थे ही मक्कू ठप दिंदा है। ठप्पे आना फिर मक्कू। पाकिस्तान ने एक बार फिर साबित किया है कि वो ना सिर्फ अपनी सरहदां दी हिफाजत करदा है बल्कि इंडिया की सोच दे विच भी जिहड़ी सोच चलदी पई हुंदी है ना उहनूं खत्म कर दिंदा है। बनया फिरदा है आपदा बहुत वड्डा मुहाफिज, तेनू तो चाल बनाउण दा भी नहीं पता हैगा, बल्कि तू चाल नहीं बनाउंदा। इंडिया अपने वास्ते एक जाल बनांदा, खुद बुनदा, उस जाल नूं खुद बुनदा और उहदे विच फिर आप ही फस जांदा। ये जंग सिर्फ हथियारां दी नहीं हुंदी, ये जंग सिर्फ और सिर्फ बयानिए दी हुंदी है, सच की है और झूठ की है। और जो चीज़ सच हुंदी है वो खुल के पूरी दुनिया के सामने वाजे हो जाती है। भारत के जिहड़े कॉन्ट्राडिक्टरी जे जिहड़े बयानात सामने आते पे ने तुहाडे सामने ही ने कि हमेशा पाकिस्तान का नाम लैके पाकिस्तान को बदनाम करने की कोशिश करना और यह जिहड़ा फॉल्स फ्लैग ऑपरेशन जिहड़ा उन्हां कैदियां नूं कश्मीर दे विच लिया के उन्हां नूं टारगेट करना सी और सारा मुद्दा पाकिस्तान दे उत्ते पाना सी। मैं इत्थे आखिर ते चीज़ कोट करना चाहांगी कि पाकिस्तान की जिहड़ी अफवाज है ना वो बेहतर जानते हैं कि वतन का दफा जो ना वो किद्दां कीता जांदा है। पाकिस्तानी आवाम जिहड़ी है वो एवें नहीं जिहड़ा सुख दा साह लैंदी पई है कि वो एवें ही लैंदी पई है, इन्हां इंटैलीजेंस एजेंसियां दे करके, पाकिस्तान की फौज दे करके, क्योंकि पाकिस्तानी फौज और पाकिस्तान की इंटैलीजेंस एजेंसियां हमा वक्त तैयार रहिंदी हैं अपने वतन के दफा वास्ते और दुश्मन की हर साजिश नूं नाकाम करने वास्ते।
ਸੋ ਮੇਰੇ ਖਿਆਲ 'ਚ ਇਹ ਜਿਹੜੇ ਫਾਲਸ ਫਲੈਗ ਆਪਰੇਸ਼ਨ ਨੇ ਇਹ ਮੇਰੇ ਖਿਆਲ 'ਚ ਭਾਰਤ ਨੂੰ ਬੰਦ ਕਰਨੇ ਚਾਹੀਦੇ ਆ। ਜੇ ਤਾਂ ਆਪਦੇ ਪਿਓ ਦਾ ਹੈਗਾ ਤਾਂ ਫਿਰ ਸਾਹਮਣੇ ਤੋਂ ਆ, ਇਹ ਇਧਰੋਂ ਉਧਰੋਂ ਜੀ ਘੁੰਮਣ ਫਿਰ ਕੇ ਤੈਨੂੰ ਆਉਣ ਦੀ ਕੀ ਜ਼ਰੂਰਤ ਹੈ? ਅਗਰ ਤੇਰੇ ਅੰਦਰ ਇੰਨਾ ਤੈਨੂੰ ਇੰਨੀ ਕੁਝ ਚੁੱਲ ਹੁੰਦੀ ਪਈ ਹੈ ਤੂੰ ਸਾਹਮਣੇ ਤੋਂ ਮੁਕਾਬਲਾ ਕਰ ਲਾ। ਤੂੰ ਜਿਹੜਾ ਬੰਦੇ ਮਾਰਨ ਦੀ ਤਿਆਰੀ ਕਰਦਾ ਪਿਆ, ਦਹਿਸ਼ਤਗਰਦੀ ਦੇ ਫਾਲਸ ਫਲੈਗ ਆਪਰੇਸ਼ਨ ਕਰਨ ਦੀ ਤਿਆਰੀ ਕਰਦਾ ਪਿਆ, ਤੂੰ ਨਾ ਕਰ। ਤੇਰੇ ਕੋਲੇ ਸਾਰਾ ਦਫਾ ਮੌਜੂਦ ਹੈਗਾ, ਪਾਕਿਸਤਾਨ ਤੋਂ ਜ਼ਿਆਦਾ ਤੇਰੇ ਕੋਲੇ ਫੌਜ ਹੈਗੀ ਹੈ, ਠੀਕ ਹੈ। ਸਾਡੀ ਇੱਥੇ ਚੌਕੀ ਦੇ ਉੱਤੇ ਇੱਕ ਫੌਜੀ ਖੜਾ ਹੁੰਦਾ ਤੇ ਇਹਨਾਂ ਦੀਆਂ ਚੌਕੀਆਂ ਦੇ ਉੱਤੇ 8-8 ਫੌਜੀ ਖੜੇ ਹੁੰਦੇ ਆ, ਲੇਕਿਨ ਫਿਰ ਵੀ ਥਰ ਥਰ ਲੱਤਾਂ ਕੰਬਣ ਲੱਗ ਪੈਂਦੀਆਂ ਨੇ। ਫਿਰ ਵੀ ਕਹਿੰਦੇ ਆ ਮਤਲਬ ਲੋਕੀ ਆਪਣੇ ਮੁਲਕ ਦਾ ਦਫਾ ਕਰਦੇ ਆ, ਇਹ ਸਾਰੀਆਂ ਏਜੰਸੀਆਂ ਬਹਿ ਕੇ ਪਾਕਿਸਤਾਨ ਦੇ ਨਾਲ ਖੇਡਣਾ ਕਿਵੇਂ ਹੈ ਜਾਂ ਪਾਕਿਸਤਾਨ ਦੇ ਖਿਲਾਫ ਕਿਹੜੀ ਪਲੈਨਿੰਗ ਕਰਨੀ ਹੈ, ਇਹ ਆਪਸ ਵਿੱਚ ਬਹਿ ਕੇ ਉਹ ਡਿਸਕਸ ਕਰਦੇ। ਟਕੇ ਦੀ ਅਕਲ ਨਹੀਂ ਹੈਗੀ। ਉਹ ਕਹਿੰਦੇ ਨੇ ਕਿ ਨਕਲ ਵਾਸਤੇ ਵੀ ਅਕਲ ਦੀ ਜ਼ਰੂਰਤ ਹੁੰਦੀ ਹੈ, ਅਕਲ ਤਾਂ ਹੈ नहीं। नेक्स्ट टाइम अगर कोई प्लान बनाओ तो प्लीज कुछ अच्छा प्लान बना लेना, ठीक है, कोई अच्छा स्क्रिप्ट बना लेना। वैसे अगला व्लॉग वैसे है वो मैं इस व्लॉग से शामिल करना चाह रही थी, लेकिन मैं क्या चलो उसको जो है ना वो अगले ਆਪਾਂ ਉਹਨੂੰ व्लॉग ਦੇ ਵਿੱਚ ਸ਼ਾਮਿਲ ਕਰਦੇ ਹਾਂ ਤਾਂ ਕਿ ਜਿਹੜੀ ਮਸ਼ਰਕ ਵਸਤਾ ਜਿਹੜੀ ਸੂਰਤ ਹਾਲ ਹੈ ਉਹਦੇ ਉੱਤੇ ਵੀ ਆਪਾਂ ਰੋਸ਼ਨੀ ਪਾਈਏ ਔਰ ਪਾਕਿਸਤਾਨ ਦਾ ਜਿਹੜਾ ਕਿਰਦਾਰ ਹੈ ਉਹਦੇ ਵਿੱਚ ਕੀ ਜਾ ਰਿਹਾ ਮਸ਼ਰਕ ਵਸਤਾ ਦੇ ਵਿੱਚ ਤੇ ਲੇਕਿਨ ਉਹ ਅਗਲੇ ਵਲੌਗ 'ਚ ਆਪਾਂ ਬਣਾਉਂਦੇ ਹਾਂ। ਇਸ ਵਲੌਗ ਤੋਂ ਮੈਨੂੰ ਦੇ ਤੁਸੀਂ ਹੁਣ ਇਜਾਜ਼ਤ, ਲੇਕਿन चैनल सब्सक्राइब करिया करो, लाइक करिया करो, अपने हल्का अहबाब से शेयर भी करिया करो और मेरी वीडियो अगर पसंद आवे तो अपने कॉमेंट के जरिए अपनी राय का इजहार भी करिया करो। कोई चीज़ बुरी लगे तो वो वास्ते इजाजत है। तो मुलाकात होंगी अगले वलॉग के उदों। अल्लाह ने के बाद।